ਤੇ ਦੋਸਤੋ ਮੇਰਾ ਨਹੀਂ ਇਹ ਤੁਹਾਡਾ ਚੀਤਾ ਜੇ ਆਪਣਾ ਸਾਥ ਜੀ। ਤੇ ਦੋਸਤੋ ਅੱਲਾ ਦਾ ਸ਼ੁਕਰ ਆ ਬੜਾ ਕਿ ਕੱਲ੍ਹ ਨਾਲੋਂ ਕਾਫੀ ਬਿਹਤਰ। ਚਲੋ ਸ਼ੁਕਰ ਆ ਜੀ। ਇਹਦਾ ਵੀ ਕੰਨ ਜਿਹੜਾ ਨਾ ਠੀਕ ਹੋ ਗਿਆ ਤੇ ਇਹਨੇ ਵੀ ਅੱਜ ਨਾ ਜੀ अस्सलाम वालेकुम ਦੋਸਤੋ। ਤੇ ਕੀ ਹਾਲ ਨੇ ਜਨਾਬ? ਮੈਂ ਇੱਥੇ ਹੀ ਆ ਉਦੋਂ ਦਾ ਜਦੋਂ ਦਾ ਆਪਣਾ ਤੁਹਾਨੂੰ ਦੱਸਿਆ ਚੀਤੇ ਦਾ ਮਸਲਾ ਬਣਿਆ ਵਾ। ਅੱਲਾ ਕਰੇ ਕਾਫੀ ਬਿਹਤਰ ਆ। ਮੈਂ ਕਿਹਾ ਚੱਲਾਂ ਥੋੜਾ ਦੋਸਤਾਂ ਨੂੰ ਦਿਖਾਵਾਂ। ਦੁੱਧ ਪਾਇਆ ਅੱਗੇ ਗਾਂ ਚੋਈ ਆ, ਦੁੱਧ ਪਾਇਆ ਆ ਤੇ ਨਹੀਂ ਪੀਤਾ। ਮੈਂ ਕੋਲ ਬਹਿ ਕੇ ਦੋ ਵਾਰੀ ਕਿਹਾ ਸ਼ਾਬਾ ਪੁੱਤਰ ਪੀਲਾ, ਸ਼ਾਬਾ ਪੀਲਾ। ਤੇ ਮੇਰੇ ਕਹਿਣ ਤੇ ਯਕੀਨ ਕਰੋ ਨਾ ਥੋੜਾ ਦੁੱਧ ਪੀਤਾ ਆ। ਤੇ ਹੁਣ ਫਿਰ ਮੈਂ ਜ਼ਰਾ ਬਾਹਰ ਗਿਆ ਸੀਗਾ। ਮੈਂ ਕਿਹਾ ਜ਼ਰਾ ਬਹੁਤੇ ਲਾਗੇ ਵੀ ਨਾ ਬਈਏ ਇਹਦੇ ਕਿ ਇਹਨੂੰ ਰਿਲੈਕਸ ਹੋਣ ਦੇਈਏ, ਥੋੜਾ ਜਿਹਾ ਹੁੰਦਾ ਵੀ ਜ਼ਹਿਨ ਰਿਲੈਕਸ ਹੋਵੇ। ਤੇ ਯਕੀਨ ਕਰੋ ਇੰਨੀ ਕੁ ਪਰੇਸ਼ਾਨੀ ਆ ਕਿ ਛੱਡ ਗੱਲਾਂ ਦਿਓ। ਮੇਰਾ ਕੁਝ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਤੇ ਫਿਰ ਮੇਰੇ ਤੋਂ ਰਹਿ ਵੀ ਨਹੀਂ ਹੁੰਦਾ। ਰਵਾਂ ਕਿੱਦਾਂ? ਮੈਂ ਕਿਹਾ ਤੁਹਾਨੂੰ ਹੁਣ ਗੱਲਬਾਤ ਸ਼ੇਅਰ ਨਾ ਕਰਾਂ ਤੇ ਫਿਰ ਮੈਨੂੰ ਵੀ ਸਕੂਨ ਨਹੀਂ ਆਉਂਦਾ, ਕਿਉਂਕਿ ਮੇਰਾ ਸ਼ੌਕ ਤੁਹਾਡੇ ਨਾਲ ਆ, ਮੇਰਾ ਜ਼ਾਤੀ ਨਹੀਂ ਹੈਗਾ। ਕਿਉਂਕਿ ਇੱਥੇ ਆਪਣਾ ਕੋਈ ਏਡਾ ਕਰੀਬੀ ਯਾਰ ਸੱਜਣ ਨਹੀਂ ਜਿਹੜਾ ਸ਼ੌਕ ਰੱਖਦਾ ਹੋਵੇ ਤੇ ਜਿਹੜਾ ਇੱਕ ਦੂਸਰੇ ਦੇ ਸ਼ੌਕ ਦੇ ਵਿੱਚ, ਦੁੱਖ ਸੁੱਖ ਦੇ ਵਿੱਚ ਉਹਦੇ ਨਾਲ ਖੜਾ ਹੋਵੇ। ਠੀਕ ਆ, ਆਪਣੀ ਫੈਮਿਲੀ, ਆਪਣੇ ਯਾਰ ਦੋਸਤ, ਆਪਣੇ ਸੱਜਣ ਵੀਰ ਭਰਾ ਸਾਰਾ ਕੁਝ ਤੁਸੀਂ ਹੋ ਤੇ ਤੁਹਾਡੇ ਨਾਲ ਹੀ ਆਪਣਾ ਖੁਸ਼ੀ ਹੈ। ਤੁਹਾਨੂੰ ਦੱਸਿਆ ਸੀਗਾ ਮੇਰਾ ਨਹੀਂ ਹੈ ਤੁਹਾਡਾ ਸ਼ੌਕ ਆ ਤੇ ਅੱਲਾ ਸਾਡੇ ਸ਼ੌਕ ਨੂੰ ਮਹਿਫੂਜ਼ ਰੱਖੇ। ਇਹੀ ਸਾਡੀ ਦੁਆ ਵਾ। ਇਹਨੂੰ ਨਜ਼ਰੇ ਬਦ ਤੋਂ ਬਚਾਵੇ, ਇਹਨੂੰ ਹਸਦ ਤੋਂ ਬਚਾਵੇ। ਠੀਕ ਆ, ਅੱਲਾ ਇਹਨੂੰ ਹਸਦ ਕਰਨ ਵਾਲਿਆਂ ਤੋਂ ਬਚਾਵੇ ਸਾਡੇ ਸ਼ੌਕ ਨੂੰ। ਤੇ ਤੁਹਾਡੀ ਦੁਆ ਚਾਹੀਦੀ ਆ। ਅੱਲਾ ਪਾਕ ਇਹਨੂੰ ਤੰਦਰੁਸਤੀ ਦੇਵੇ। ਮੈਂ ਇੱਥੇ ਹੀ ਆ ਜਨਾਬ, ਬੈਠਾ ਵਾਂ। ਛੋਟੀਆਂ ਵੀਡੀਓ ਬਣਾ ਕੇ ਲਾਵਾਂਗਾ ਤਾਂ ਕਿ ਮੇਰੇ ਦੋਸਤਾਂ ਵੀਰਾਂ ਨੂੰ ਅਪਡੇਟ ਮਿਲਦੀ ਰਹੇ ਕਿ ਕੀ ਸੂਰਤ ਹਾਲ ਆ। ਤੇ ਜੇ ਕਿਸੇ ਦੇ ਜ਼ਿਹਨ 'ਚ ਕੋਈ ਵੀ ਆਈਡੀਆ ਆਂਦਾ ਹੋਵੇ, ਕੋਈ ਸਮਝ ਆਉਂਦੀ ਹੋਵੇ ਤੇ ਕਾਈਂਡਲੀ ਕਮੈਂਟ ਕਰਨ ਤੋਂ ਬਗੈਰ ਨਹੀਂ ਰਹਿਣਾ ਮੇਰਾ ਵੀਰ। ਫੌਰੀ ਕਮੈਂਟ ਕਰੋ। ਮੈਂ ਇੰਤਜ਼ਾਰ ਦੇ ਵਿੱਚ ਆ, ਮੈਂ ਤੁਹਾਡੇ ਨਾਲ ਅਟੈਚ ਆ। ਮੈਂ ਫੌਰੀ ਤੁਹਾਡਾ ਕਮੈਂਟ ਵੇਖ ਕੇ ਜਨਾਬ ਰਿਪਲਾਈ ਕਰਾਂਗਾ। ਹੁਣ ਮੈਂ ਚੱਲਦਾ ਵਾਂ, ਤੁਹਾਨੂੰ ਉਹਦੀ ਕੰਡੀਸ਼ਨ ਦਿਖਾਉਣਾ ਵਾ। 에ਅਰ ਕੂਲਰ ਲਾਇਆ ਹੋਇਆ ਵਾ, ਪੰਖਾ ਲਗਾਇਆ ਵਾ ਤੇ ਬੜਾ ਰਿਲੈਕਸ ਹੋ ਕੇ ਪਿਆ ਸੀਗਾ। ਹੁਣ ਦੇਖਦੇ ਆ ਕਿ ਬੈਠਾ ਵਾ ਕਿ ਲੇਟਿਆ ਹੋਇਆ ਆ। ਦੂਸਰੇ ਜਾਨਵਰ ਮਾਸ਼ਾਅੱਲਾ ਬੰਨ ਦਿੱਤੇ ਆ। ਗਾਂ ਨੂੰ ਕੱਚੇ ਤੇ ਬੰਨ ਦਿੱਤਾ ਜੀ, ਠੀਕ ਆ। ਤੇ ਆਪਣਾ ਬੱਚਾ ਉਧਰ ਬੰਨ ਦਿੱਤਾ, ਛੋਟਾ ਬੱਚਾ ਉਧਰ ਬੰਨਤਾ। ਤੇ ਮੈਂ ਜਰਾ ਨਾ ਥੋੜੀ ਜਿਹੀ ਟਾਰਚ ਚਲਾ ਲਵਾਂ ਕਿਉਂਕਿ ਟਾਰਚ ਨਾਲ ਉੱਧਰ ਤੋਂ ਅੰਧੇਰਾ ਹੋ ਜਾਂਦਾ ਉੱਥੇ। ਲੰਮਾ ਪਿਆ ਮਾਸ਼ਾਅੱਲਾ ਮਾਸ਼ਾਅੱਲਾ। ਯਾ ਅੱਲਾ ਤੇਰਾ ਹੀ ਸ਼ੁਕਰ ਆ, ਯਾ ਅੱਲਾ ਤੇਰਾ ਹੀ ਸ਼ੁਕਰ ਆ, ਸ਼ੁਕਰ ਆ ਮੇਰੇ ਮਾਲਕਾ। ਦੁੱਧ ਪਾਇਆ, ਦੁੱਧ ਨਹੀਂ ਇਹਨੇ ਪੀਤਾ, ਥੋੜਾ ਜਿਹਾ ਦੁੱਧ ਪੀਤਾ ਇਹਨੇ ਬਸ। ਤੇ 에ਅਰ ਕੂਲਰ ਲਾਇਆ ਹੋਇਆ ਵਾ, ਬੜੀ ਹਵਾ ਆ ਰਹੀ ਆ। ਮੇਰੇ ਕੱਪੜਿਆਂ ਤੋਂ ਵੀ ਤੁਸੀਂ ਹਿਸਾਬ ਲਾ ਸਕਦੇ ਆ ਕਿ ਮੇਰੇ ਕੱਪੜੇ ਵੀ ਹਿੱਲ ਰਹੇ। ਦੇਖੋ ਟਰਾਊਜ਼ਰ ਸ਼ਰਟ ਪਾਇਆ ਮੈਂ, ਸ਼ਲਵਾਰ ਕਮੀਜ਼ ਉਤਾਰ ਲਈ ਸੀਗੀ। ਪੁੱਤਰ ਮੇਰਾ ਪੁੱਤਰ ਚੀਤੇ, ਅੱਲਾ ਕਰੇ ਵੇਖੋ ਲੱਗਦਾ ਤੇ ਹੈਗਾ ਕਿ ਸੋਚ ਉਤਰ ਗਈ ਹੈ ਕੁਛ ਨਾ, ਪਤਾ ਨਹੀਂ ਮੈਨੂੰ ਹੀ ਲੱਗਦਾ ਆ ਜਾਂ ਤੁਹਾਨੂੰ ਵੀ ਲੱਗਦਾ ਕਿ ਨਹੀਂ। ਬੜੇ ਆਰਾਮ ਨਾਲ ਨਾ ਪੱਖੇ ਤੇ ਅੱਗੇ ਹੋ ਕੇ ਲੰਮਾ ਪਿਆ। ਦੇਖੋ ਜਗ੍ਹਾ ਮੈਂ ਸਾਰੀ ਥੱਲੋਂ ਗਿੱਲੀ ਕੀਤੀ, ਪਾਣੀ ਧਰੋਂਕਿਆ ਆ। ਬਾਕੀ ਕੋਈ ਜਾਨਵਰ ਵੀ ਮੈਂ ਬਾਹਰ ਨਹੀਂ ਕੱਢੇ, ਸਾਰੇ ਜਾਨਵਰ ਅੰਦਰ ਹੀ ਆ। ਮੈਂ ਦੂਸਰੇ ਕੋਈ ਜਾਨਵਰ ਨਹੀਂ ਬਾਹਰ ਕੱਢਿਆ। ਮੈਂ ਕਿਹਾ ਉਹਨਾਂ ਨੂੰ ਵੇਖ ਕੇ ਨਾ ਕਿਤੇ ਹੜਬੜੀ ਮਚਾ ਦੇ। ਤੇ ਦੁਆ ਜੀ ਅੱਲਾ ਮੇਰੇ ਚੀਤੇ ਨੂੰ ਤੰਦਰੁਸਤੀ ਦੇਵੇ। ਮੇਰਾ ਨਹੀਂ ਦੋਸਤੋ, ਇਹ ਤੁਹਾਡਾ ਚੀਤਾ ਜੇ। ਇਹ ਦੋਸਤੋ ਮੇਰਾ ਨਹੀਂ ਇਹ ਤੁਹਾਡਾ ਚੀਤਾ ਜੇ, ਆਪਣਾ ਸਾਰਿਆਂ ਦਾ ਸਾਂਝਾ ਸ਼ੌਕ ਆ। ਦੁਆ ਕਰੋ ਅੱਲਾ ਨੂੰ ਤੰਦਰੁਸਤੀ ਦੇਵੇ, ਇਹ ਉੱਠ ਕੇ ਨਸਲ ਭੱਜਣ ਜੋਗਾ ਹੋ ਜਾਵੇ। ਬੜੀ ਟੈਨਸ਼ਨ ਜੇ, ਯਕੀਨ ਕਰੋ ਬੜੀ ਪਰੇਸ਼ਾਨੀ ਆ ਨਾ। ਠੀਕ ਹੋ ਗਿਆ ਤੇ ਇਹਨੇ ਵੀ ਅੱਜ ਨਾ ਉਹ ਦਿਨੇ ਕਾਲੀਆਂ ਮਿਰਚਾਂ ਮੁਰਚਾਂ ਕੋਈ ਚੀਜ਼ ਨਾ ਜਰਾ ਆ ਕਹਿੰਦੀ ਅੱਗੇ ਵੀ ਦਿੰਦੇ ਰਹਿੰਦੇ। ਇਹਦੀਆਂ ਬਾਇਆ ਬੂਆ ਮਾਰਦੀ ਰਵੇ, ਇਹਦੀਆਂ ਅੱਖਾਂ 'ਚੋਂ ਗਿੱਧ ਨਹੀਂ ਜਾਂਦੀ। ਅੱਲਾ ਦਾ ਸ਼ੁਕਰ ਇਹਦਾ ਕੰਨ ਤੇ ਠੀਕ ਹੋ ਗਿਆ ਜੀ, ਠੀਕ ਹੈ। ਖੂਨ ਕੰਨ ਰੋਕਿਆ, ਕਰੰਟ ਆ ਗਿਆ ਇਹਦੇ ਤੇ ਥੋੜਾ ਜਿਹਾ ਤੁਹਾਨੂੰ ਆਪਣੇ ਕਬੂਤਰਾਂ ਦਾ ਵੀ ਸ਼ੌਕ ਕਰਾ ਦਈਏ। ਭਾਈ ਨੇ ਛੱਡੇ ਸੀ ਮਾਸ਼ਾਅੱਲਾ। ਇਹ ਚੀਜ਼ ਚਾਹੀਦੀ ਹੁੰਦੀ ਹੈ ਕਬੂਤਰਾਂ ਨੂੰ, ਥੋੜਾ ਜਿਹਾ ਕਬੂਤਰਾਂ ਦਾ ਸ਼ੌਕ ਕਰਾਈਏ ਜੀ। ਉਹ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਬੱਚੇ ਮਾਲਾ ਹੈ ਕਬੂਤਰੀ ਨੇ ਭਾਈ ਮਾਸ਼ਾਅੱਲਾ। ਯਾ ਅੱਲਾ ਤੇਰਾ ਹੀ ਸ਼ੁਕਰ ਹੈ, ਕਿਸੇ ਪਾਸੋਂ ਤੇ ਰੱਬਾ ਸੋਹਣਿਆ ਕੋਈ ਖੁਸ਼ਖਬਰੀ ਮਿਲੀ ਹੈ। ਤੇ ਦੋਸਤੋ ਬੱਚੇ ਮਾਲਾ ਕਬੂਤਰੀ ਨੇ ਨਾ ਥੱਲੇ ਲੈ ਕੇ ਬੈਠੀ ਹੋਈ ਆ, ਯਾਨੀ ਇਹਦਾ ਮਤਲਬ ਹੈ ਕਿ ਚੋਗਾ ਵੀ ਦੇ ਰਹੀ ਹੋਣੀ ਆ। ਹੁਣ ਇਹ ਨਹੀਂ ਪਤਾ ਕਿ ਦੋਵੇਂ ਸਹੀ ਸਲਾਮਤ ਆ ਜਾਂ ਨਹੀਂ। ਕਬੂਤਰ ਦੂਸਰੀ ਸਾਈਡ ਤੇ ਬੈਠਾ, ਮੈਂ ਤੁਹਾਨੂੰ ਬਹਿ ਕੇ ਦਿਖਾਉਣਾ ਅੰਦਰ। ਅੱਲਾ ਦਾ ਸ਼ੁਕਰ ਆ ਕਿ ਬੱਚੇ ਮਾਲਾ ਕਬੂਤਰੀ ਨੇ। ਆਂਡੇ ਜ਼ਾਇਆ ਹੋ ਗਏ, ਕੱਲ ਭਾਈ ਨੇ ਛੱਡ ਦਿੱਤੇ ਸੀਗੇ। ਉਹ ਨੀਲਾ ਕਬੂਤਰ ਆ ਤੇ ਇਹ ਮਨਸੂਰ ਭਾਈ ਨੇ ਮੈਨੂੰ ਦਿੱਤਾ ਸੀ ਜਨਾਬ। ਉਹਨਾਂ ਨੇ ਵਲੌਗ ਵੇਖ ਕੇ ਫਿਰ ਮੇਰੇ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਇਹਦੇ ਹੁਣ ਭੈਣ ਭਰਾ ਮੈਨੂੰ ਹੋਰ ਭੇਜਣੇ ਆ ਜਨਾਬ। ਉਹਨਾਂ ਨੇ ਫਿਰ ਐਜ਼ ਏ ਗਿਫਟ ਭੇਜਣੇ, ਕੋਈ ਪੈਸਾ ਕੋਈ ਚੀਜ਼ ਨਹੀਂ ਲਈ। ਇਹ ਨੀਲੇ ਦੇ ਨਾਲ ਦੇ ਉਹਨਾਂ ਨੇ ਹੋਰ ਭੇਜਣੇ, ਇਹਦੀ ਫੈਮਿਲੀ ਮੈਂਬਰ ਭੇਜਣਗੇ।
ਉਹ ਕਹਿੰਦੇ ਤੋੜ ਕੇ ਇਹਦੇ ਨਾਲ ਮਾਦੀ ਲਾ ਕੇ ਉਡਾਈਓ ਬੱਚੇ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਮਜ਼ਾ ਆਏਗਾ। ਤੇ ਬਾਕੀ ਇਸ ਵਾਈਟ ਮਾਦੀ ਵਾਸਤੇ ਮੈਂ ਕਿਹਾ ਵੀ ਮਾਦੀ ਸਾਡੀ ਛੜੀ ਰਹਿ ਜਾਏਗੀ। ਤੇ ਇੱਕ ਇਹ ਪੱਠਾ ਸਾਡੇ ਕੋਲ ਹੈ ਵਿਹਲਾ ਬੈਠਾ ਹੋਇਆ, ਹੁਣ ਪਤਾ ਨਹੀਂ ਨਾ ਬੱਚਿਆਂ 'ਚੋਂ ਕੋਈ ਜਵਾਨ ਹੋਏਗੀ ਮਾਦੀ ਤੇ ਨਾਲ ਲੱਗ ਸਕਦੀ ਆ। ਅਦਰਵਾਈਜ਼ ਸਾਡੇ ਕੋਲ ਇਕੱਲਾ ਇਸ ਟਾਈਮ ਛੜਾ ਹੀ ਇਹਦੇ ਨਾਲ ਕੋਈ ਸਾਡੇ ਕੋਲ ਨਰ ਨਹੀਂ ਮਾਦਾ ਨਹੀਂ ਹੈਗੀ। ਇਹ ਪੱਠਾ ਨਾਰੇ ਆਏਲਾ ਅਸਲੇਟਾ ਜਿਹੜਾ ਆ। ਤੇ ਇਹ ਬੱਚਾ ਜਿਹੜਾ ਆ ਇਹਨਾਂ ਦਾ ਹੀ ਆ ਜਿਹੜਾ ਬੈਠਾ ਹੋਇਆ ਇਹਦੇ ਨਾਲ ਨਾ, ਉਹ ਨਾਰਾ ਇਹਦਾ ਪਿਓ ਆ ਤੇ ਇਹਦੀ ਮਾਂ ਵਾ ਜਿਹੜੀ ਬੱਚੇ ਲੈ ਕੇ ਬੈਠੀ ਹੋਈ ਆ। ਇਹ ਮੈਨੂੰ ਅੱਬੂ ਨੇ ਕਿਹਾ ਸੀ ਇੱਥੇ ਇੱਟਾਂ ਰੱਖ, ਤੇ ਇਹਨਾਂ ਨੂੰ ਜਿੰਨੀ ਜ਼ਿਆਦਾ ਜਗ੍ਹਾ ਮਿਲੇਗੀ ਵੰਡ ਕੇ ਬਹਿਣਗੇ। ਹੁਣ ਇਹ ਦੇਖਣਾ ਕਿ ਇਹ ਇਕੱਲੀ ਬੈਠੀ ਆ, ਇੱਕ ਬੱਚਾ ਜਾਂ ਦੋਵੇਂ ਬੱਚੇ ਲੈ ਕੇ ਬੈਠੀ ਆ। ਮਾਸ਼ਾਅੱਲਾ ਦੋਵੇਂ ਬੱਚੇ ਜਿੰਦੇ ਨੇ। ਯਾ ਅੱਲਾ ਤੇਰਾ ਸ਼ੁਕਰ ਆ, ਸ਼ੁਕਰ ਆ ਮੇਰੇ ਮਾਲਕਾ ਤੇਰਾ, ਕਿਸੇ ਪਾਸੇ ਤੋਂ ਖੁਸ਼ਖਬਰੀ ਮਿਲੀ ਹੈ ਨਾ। ਤੇ ਉਹ ਬੈਠੀ ਸੀ ਮਾਦੀ। ਹੁਣ ਮੈਂ ਇਹਨੂੰ ਜ਼ਰਾ ਬੰਦ ਕਰਕੇ ਜਾਵਾਂਗੇ ਇਹਨਾਂ ਨੂੰ, ਕਿਉਂਕਿ ਜੇ ਇਹਨਾਂ ਨੂੰ ਬੰਦ ਨਾ ਕੀਤਾ ਤੇ ਬਿੱਲੀ ਬੁੱਲੀ ਨਾ ਪੈ ਜਾਏ ਜਾਂ ਕੋਈ ਜਾਨਵਰ ਕੁੱਤਾ ਹੀ ਨਾ ਖੁੱਲ ਕੇ ਨਾਲ ਚੱਲ ਜਾਵੇ। ਤੇ ਬੱਚੇ ਤੇ ਕੱਲ ਉੱਡਦੇ ਫਿਰਦੇ ਸੀ। ਜੀ ਤੇ ਦੋਸਤੋ ਅੱਲਾ ਦਾ ਸ਼ੁਕਰ ਆ ਬੜਾ ਕਿ ਕੱਲ੍ਹ ਨਾਲੋਂ ਕਾਫੀ ਬਿਹਤਰ ਆ। ਬਾਕੀ ਬਹੁਤ ਸਾਰੇ ਦੋਸਤਾਂ ਨੇ ਵੀ ਕਹਿੰਦੇ ਜ਼ਹਿਰਬਾਦ ਆ, ਤੇ ਭਾਈ ਵਾਰਸ ਦਾ ਵੀ ਫੋਨ ਆਇਆ ਸੀ, ਉਹਨਾਂ ਨੇ ਵੀ ਕਿਹਾ ਰਸਲਾਨ ਭਾਈ ਨੂੰ ਜ਼ਹਿਰਬਾਦ ਬਣੀ ਨੂੰ ਕੁਛ ਨਹੀਂ ਹੈਗੀ, ਤਾਂ ਹੀ ਕੁੱਤਾ ਮਾੜਾ ਹੁੰਦਾ ਜਾਂਦਾ ਸੀ ਕਿ ਇਹਨੇ ਅੰਦਰ ਇਹਦੇ ਕੋਈ ਨਾ ਕੋਈ ਰੌਲਾ ਜ਼ਰੂਰ ਸੀਗਾ। ਤੇ ਉਹ ਹੁਣ ਦਮ ਵੀ ਰਾਤੀ ਕਰਾਇਆ ਜੀ, ਕੱਲ ਦਵਾਈ ਟੀਕੇ ਵੀ ਲਾਏ ਆ, ਤੇ ਅੱਲਾ ਦੇ ਹੁਕਮ ਦੇ ਨਾਲ ਕਾਫੀ ਬਿਹਤਰ ਆ। ਠੀਕ ਹੈ, ਇਹ ਤੁਹਾਨੂੰ ਕਾਲਾ ਕਾਲਾ ਨਿਸ਼ਾਨ ਨਜ਼ਰ ਆ ਰਿਹਾ ਹੋਣਾ ਜਨਾਬ। ਇਹ ਦਮ ਕਰਾ ਕੇ ਤੇ ਇਹਦੇ ਉੱਪਰ ਮਲੇ ਸੀ ਕੋਈ ਚੀਜ਼, ਤੇ ਉਸ ਕਰਕੇ ਆਪਣਾ ਇਹਦੇ ਨਿਸ਼ਾਨ ਪਏ ਹੋਇਆ ਕਾਲੇ। ਤੇ ਜਿੱਥੇ ਕਾ ਮਲਿਆ ਸੀ ਨਾ ਦੇਖੋ, ਉੱਥੇ ਕਾ ਨਿਸ਼ਾਨ ਬਣ ਗਿਆ। ਤੇ ਉਹ ਕਹਿ ਰਹੇ ਸੀਗੇ ਆਪ ਸਾਹਿਬ ਕਿ ਇਨਸ਼ਾਅੱਲਾ ਨਾ ਜਿੱਥੇ ਇਹਦਾ ਮੂੰਹ ਬਣ ਕੇ ਤੇ ਇਹ ਫਟ ਜਾਏਗਾ, ਇਹਨਾਂ ਦਾ ਇੱਕ ਦਫਾ ਗੰਦ ਨਿਕਲ ਆਏਗਾ ਤੇ ਇਨਸ਼ਾਅੱਲਾ ਤਾਲਾ ਆਇਆ ਕਿ ਫਿਰ ਇਹ ਬਿਹਤਰ ਹੋ ਜਾਏਗਾ। ਬਾਕੀ ਭਾਈ ਅੱਗੇ ਲਿਆ ਸੀ, ਮੈਂ ਤੇ ਹੁਣ ਆਇਆ, ਉਹ ਰਾਤੀ 2 ਵਜੇ ਦਾ ਗਿਆ ਸੀਗਾ। ਤੇ ਉਹ ਭਾਈ ਬਾਹਰੋਂ ਕਿਤੇ ਫਰਾ ਕੇ ਲਿਆਇਆ, ਤੇ ਇੱਥੇ ਜਦੋਂ ਆਇਆ ਤੇ ਇੱਥੇ ਲਿਆ ਕੇ ਬੰਨਿਆ ਤੇ ਗਿੱਲੀ ਜਗ੍ਹਾ ਦੇਖ ਕੇ ਨਾ ਤੇ ਲੰਮਾ ਪੈ ਗਿਆ। ਠੰਡੀ ਜਗ੍ਹਾ ਸੀ ਨਾ, ਠੰਡੀ ਜਗ੍ਹਾ ਦੇਖ ਕੇ ਲੰਮਾ ਪੈ ਗਿਆ। ਤੇ ਇਹਨੂੰ ਹੁਣ ਇਹਦੇ ਮੈਂ ਥੋੜ੍ਹੀ ਦੇਰ ਸਾਹ ਸੂ ਲੈ ਲਵੇ, ਇਹਨੂੰ ਫਿਰ ਕੇਜ 'ਚ ਲੈ ਕੇ ਜਾਣਾ ਆ, ਤੇ ਲਿਜਾ ਕੇ ਨਾ ਸਿਰ 'ਚ ਪਾਣੀ ਪੂਣੀ ਪਾ ਕੇ ਤੇ ਫਿਰ ਅੰਦਰ ਛੱਡ ਕੇ ਪੱਖਾ ਲਾਉਂਦੇ ਆ ਇੱਥੇ। ਨਹਾਉਣ ਲੱਗਾ ਆ, ਠੀਕ ਹੈ। ਮੈਂ ਕਿਹਾ ਨਵਾ ਕੇ ਤੇ ਅੰਦਰ ਉਹ ਪੱਖਾ ਇਹ ਕੋਲ ਲਾ ਕੇ ਤੇ ਇਹਦਾ ਫਿਰ ਆਪਣਾ ਨਾ ਇਹਨੂੰ ਅੰਦਰ ਵਾੜਦੇ ਆ। ਅੱਲਾ ਕਰੇ ਰਾਤ ਨਾਲੋਂ ਤੇ ਬਹੁਤ ਜ਼ਿਆਦਾ ਬਿਹਤਰ ਆ। ਬਦਲ ਉਸ ਗਾਰੇ ਤੇ ਬੈਠਾ ਤੇ ਗਿੱਲੀ ਜਗ੍ਹਾ ਤੇ ਗੰਦਾ ਵੀ ਹੋਇਆ ਸੀਗਾ। ਨਾਲੇ ਨਵਾ ਕੇ ਠੰਡਾ ਕਰ ਦਈਏ, ਇੱਕ ਦਫਾ ਪੱਟਾਂ ਪੁੱਟਾਂ ਤੋਂ ਮਿੱਟੀ ਮੁੱਟੀ ਸਾਫ਼ ਕਰ ਦਈਏ। ਤੇ ਤੁਹਾਡੀ ਦੁਆ ਦੋਸਤੋ ਰੰਗ ਲਿਆ ਹੀ, ਅੱਲਾ ਕਰੇ ਬਹੁਤ ਬਿਹਤਰ ਆ ਜੀ। ਅਸਲਾਮ ਵਾਲੇਕਮ, ਤੇ ਕੀ ਹਾਲ ਨੇ ਮੇਰੇ ਵੀਰਾਂ ਭਰਾਵਾਂ ਦਾ ਜਨਾਬ। ਰਾਤ ਨਾਲੋਂ ਅੱਲਾ ਦੇ ਹੁਕਮ ਨਾਲ ਤੁਹਾਡੀ ਦੁਆ ਦੇ ਨਾਲ ਕਾਫੀ ਬਿਹਤਰ ਆ, ਕਾਫੀ ਨਹੀਂ ਬਹੁਤ ਜ਼ਿਆਦਾ ਬਿਹਤਰ ਆ। ਤੇ ਲਾ ਲਓ ਕਿ 50% 60% ਜਿਹੜਾ ਨਾ ਉਹ ਸੋਜ ਘਟ ਗਈ ਇਹਦੀ। ਤੇ ਇਹਨੂੰ ਮੈਂ ਹੁਣ ਹਿਲਾ ਰਿਹਾ ਇਸੇ ਤਰੀਕੇ ਨਾਲ ਹਿਲਾ ਕੇ ਸਿਰ 'ਚ ਪਾਣੀ ਪੂਣੀ ਪਾਉਣਾ ਆ, ਫਿਰ ਠੰਡਾ ਕਰਦੇ ਆ। ਤੇ ਲਓ ਜੀ ਦੋਸਤੋ ਨਵਾ ਦਿੱਤਾ ਜੀ, ਹੁਣ ਅੰਦਰ ਚਲਾ ਗਿਆ ਤੇ ਅੰਦਰ ਜਾ ਕੇ ਨਾ ਉਹ ਲੰਮਾ ਪੈ ਗਿਆ ਦੀਵਾਰ ਦੇ ਨਾਲ। ਪਾਣੀ ਇਹਨੂੰ ਆ ਪਾਤਾ ਆ ਵਿੱਚ, ORS ਪਾ ਕੇ ਪਾਣੀ ਪਾਤਾ ਆ, ਤੇ ਉਹ ਬੈਠਾ ਹੁਣ ਪੱਖਾਂ ਇਹ ਲਾਲ ਕਰੀ ਜਾ ਰਿਹਾ। ਇਹ ਪਾਣੀ ਪਾਤਾ ਨੂੰ ORS ਪਾ ਕੇ, ਹੁਣ ਤੋਂ ਪੱਖੇ ਦੀ ਹਵਾ ਲੱਗ ਰਹੀ ਤੇ ਬੜੇ ਆਰਾਮ ਦੇ ਨਾਲ ਪੱਖੇ ਦੀ ਹਵਾ ਦੇ ਕੇ ਬੈਠਾ ਆ। ਬਾਕੀ ਇੱਕ ਨਜ਼ਰ ਮੈਂ ਕਿਹਾ ਹੁਣ ਦੂਸਰੇ ਜਾਨਵਰਾਂ ਨੂੰ ਵੀ ਮਾਰ ਲਈਏ। ਆਹ ਤੇ ਕੁੱਤੀ ਕੱਢ ਲਈ ਸੀਗੀ ਇੱਥੋਂ, ਦੂਸਰੀ ਆਹ ਬੈਠੀ ਹੋਈ ਹੈ ਦੇਖੋ। ਪੜਦੇ ਪੁੜਦੇ ਲਾਤੇ ਸੀ ਮੇਰੇ ਆਂਦਿਆਂ ਤੱਕ, ਭਾਈ ਨੇ ਸਾਰਾ ਕੰਮ ਨਿਬੜ ਗਿਆ ਸੀ। ਅੱਲਾ ਖੈਰ ਕਰੇ। ਤੇ ਤੁਹਾਡੀ ਦੁਆ ਦੇ ਨਾਲ ਅੱਲਾ ਦੇ ਹੁਕਮ ਨਾਲ ਬਹੁਤ ਬਿਹਤਰ ਆ ਮਾਸ਼ਾਅੱਲਾ। ਰਾਤ ਨਾਲੋਂ ਪੱਖਾ ਚਲਾਤਾ, ਹਵਾ ਲੱਗੇਗੀ ਤੇ ਅੱਲਾ ਕਰੇ ਰਿਲੈਕਸ ਹੋ ਕੇ ਪੈ ਜਾਏਗਾ। ਤੇ ਬਾਕੀ ਹੁਣ ਚੱਲੀਏ ਜ਼ਰਾ ਘਰ ਤੇ ਨਾਸ਼ਤਾ ਕਰਕੇ ਆਉਂਦੇ ਆ, ਤੇ ਨਾਸ਼ਤਾ ਕਰਕੇ ਆ ਕੇ ਫਿਰ ਇੱਥੇ ਹੀ ਆ ਜਨਾਬ, ਇਹਦੇ ਕੋਲ ਹੀ ਬੈਠੇ ਇਨਸ਼ਾਅੱਲਾ ਤਾਲਾ ਤੁਹਾਨੂੰ ਅਪਡੇਟ ਦਿੰਦੇ ਆ। ਇੱਕ ਨਜ਼ਰ ਵੀ ਰੱਖਣੀ ਆ ਕਿ ਜਦੋਂ ਅਸੀਂ ਇੱਥੇ ਆਇਆ ਕਰਨਾ ਨਾ ਡੇਰੇ ਤੇ ਅਸੀਂ ਆ ਕੇ ਇਹਨਾਂ ਨੂੰ ਛੱਡ ਦਿਆ ਕਰਨਾ ਕਬੂਤਰਾਂ ਨੂੰ ਖੁੱਲਿਆਂ ਨੂੰ, ਤਾਂ ਕਿ ਬੱਚੇ ਜਿਹੜੇ ਬਾਹਰ ਫਿਰਨ ਤੁਰਨ। ਕੱਲ ਬੱਚੇ ਇੱਥੋਂ ਉੜੇ ਆ, ਉਹ ਉੱਪਰ ਚਲੇ ਗਏ, ਠੀਕ ਆ, ਉੱਥੇ ਦਰਖਤ ਦੇ ਉੱਤੇ ਜਾ ਕੇ ਬਹਿ ਗਏ, ਉੱਥੋਂ ਆਏ ਇੱਥੇ ਬਹਿ ਗਏ, ਇੱਥੋਂ ਆਏ ਇੱਥੇ ਬਹਿ ਗਏ, ਫਿਰ ਦਰਖਤ ਤੇ ਬੈਠਾ ਤੇ ਇੱਥੋਂ ਆ ਕੇ ਨੀਚੇ ਬਹਿ ਗਏ ਬੱਚੇ। ਇਹਦੇ ਨਾਲ ਇਹ ਹੋਏਗਾ ਕਿ ਬੱਚਿਆਂ ਨੂੰ ਆਪਣੀ ਨਾ ਤੈਅ ਦਾ ਪਤਾ ਚੱਲੇਗਾ। ਤੈਅ ਹੁਣ ਅਸੀਂ ਵੀ ਨਵੇਂ ਸ਼ੌਕੀਨ ਆ, ਤੈਅ ਮਤਲਬ ਕਹਿੰਦੇ ਇਹਨੂੰ ਆਪਣੇ ਘਰ ਦਾ ਪਤਾ ਚੱਲੇਗਾ ਕਿ ਉੱਥੇ ਬਹਿਣਾ ਇੱਥੇ ਬਹਿਣਾ ਮੇਰਾ ਘਰ ਆ। ਬੱਚਿਆਂ ਨੂੰ ਨਵਿਆਂ ਨੂੰ ਪਛਾਣ ਹੋਏਗੀ, ਕਿਉਂਕਿ ਇਹ ਕਿਹੜਾ ਕਦੀ ਖੁੱਡੇ 'ਚੋਂ ਨਿਕਲੇ ਸੀਗੇ, ਇਹਨਾਂ ਵਾਸਤੇ ਨਵੀਂ ਜਗ੍ਹਾ ਹੀ ਆ। ਤੇ ਘਰੋਂ ਕਦੀ ਬਾਹਰ ਹੀ ਨਹੀਂ ਕੱਢੇ ਖੁੱਡੇ ਦੇ ਵਿੱਚੋਂ। ਹੁਣ ਇਨਸ਼ਾਅੱਲਾ ਤਾਲਾ ਇੱਥੇ ਟ੍ਰੇਨਡ ਹੋਣਗੇ ਤੇ ਫਿਰ ਚਲੋ ਛੱਡ ਦਿਆ ਕਰਾਂਗੇ, ਅੜਾਇਆ ਨਾ ਕਰਾਂਗੇ, ਆਪਣੀ ਮਰਜ਼ੀ ਨਾਲ ਉੜਿਆ ਕਰਨਗੇ, ਆਪਣੀ ਮਰਜ਼ੀ ਨਾਲ ਆ ਕੇ ਬੈਠ ਜਾ ਕਰਨਗੇ ਕਿ ਸਾਨੂੰ ਵੀ ਖਪਣ ਦੀ ਲੋੜ ਨਾ ਪੈਗੀ ਇਹਨਾਂ ਦੇ ਪਿੱਛੇ ਕਿ ਜਾਨੀ ਤੰਗ ਕਰਨ ਦੀ। ਬਾਕੀ ਖੁੱਲੇ ਛੱਡ ਦਿਆ ਕਰਾਂਗੇ, ਜਦੋਂ ਇਹਨਾਂ ਦਾ ਦਿਲ ਕਰਿਆਗਾ ਪਰਿੰਦੇ ਆਜ਼ਾਦ ਹੋ ਜਾਣਗੇ, ਉੱਡ ਕੇ ਵਾਪਸ ਆ ਜਾ ਕਰਨਗੇ। ਤੇ ਦੋਸਤੋ ਅੱਲਾ ਦਾ ਸ਼ੁਕਰ ਆ, ਕਰੋੜਾਂ ਦਫਾ ਸ਼ੁਕਰ ਆ, ਰੱਬ ਦੀ ਰਹਿਮਤ ਆ, ਕਰੋੜਾਂ ਦਫਾ ਦੀ ਰਹਿਮਤ ਆ ਕਿ ਜਾਨਵਰ ਅੱਗੇ ਨਾਲੋਂ ਬੜਾ ਬਿਹਤਰ ਆ। ਬਹਰਹਾਲ ਹਾਲੇ ਵੀ ਠੀਕ ਨਹੀਂ ਹੋਇਆ। ਜਦ ਤੱਕ ਫੁੱਲ ਸਹੀ ਖਾਣ ਪੀਣ ਤੁਰਨ ਫਿਰਨ ਨਸਲ ਭਜਣ ਨਹੀਂ ਲੱਗ ਗਿਆ, ਉਦੋਂ ਤੱਕ ਤੁਹਾਡੇ ਤੇ ਸਾਡੇ ਦਿਲਾਂ ਨੂੰ ਸਕੂਨ ਨਹੀਂ ਹੋਣਾ ਹੈਗਾ।
ਤੇ ਇਨਸ਼ਾਅੱਲਾ ਤਾਲਾ ਅਪਡੇਟ ਤੁਹਾਨੂੰ ਦਵਾਂਗਾ ਸ਼ਾਮ ਨੂੰ ਫਿਰ। ਤੇ ਰਾਤ ਦੀ ਤੇ ਹੁਣ ਦੀ ਅਪਡੇਟ ਤੁਹਾਨੂੰ ਮਿਲ ਗਈ। ਰਾਤ ਕੀ ਕੰਡੀਸ਼ਨ ਸੀ ਤੁਸੀਂ ਦੇਖ ਲਿਆ ਸੀਗਾ, ਹੁਣ ਕੀ ਕੰਡੀਸ਼ਨ ਉਹ ਵੀ ਤੁਸੀਂ ਦੇਖ ਲਿਆ। ਤੇ ਆਪਣੇ ਵੀਰ ਅਰਸਲਾਨ ਵਾਸਤੇ ਵੀ ਦੁਆ ਕਰੋ, ਆਪਣੇ ਸ਼ੌਕ ਵਾਸਤੇ ਵੀ ਦੁਆ ਕਰੋ। ਇਨਸ਼ਾਅੱਲਾ ਤਾਲਾ ਆਈ ਹੋਪ ਕਿ ਅੱਲਾਹ ਪਾਕ ਸਾਡੇ ਤੇ ਕਰਮ ਨਵਾਜ਼ੀ ਆਪਣੀ ਕਰੇਗਾ। ਤੇ ਬਾਕੀ ਇਨਸ਼ਾਅੱਲਾ ਤਾਲਾ ਥੋੜਾ ਜਿਹਾ 1-2-3 ਦਿਨ ਨਾ, ਤੇ ਬਾਕੀ ਨਾ ਇੱਥੇ ਇਨਸ਼ਾਅੱਲਾ ਤਾਲਾ ਆਪਾਂ ਖਤਮੇ ਪਾਕ ਦਾ ਵੀ ਇੰਤਜ਼ਾਮ ਕਰਦੇ ਹਾਂ, ਕੋਈ ਦੁਆ ਦੂ ਵੀ ਕਰਾਉਂਦੇ ਹਾਂ, ਕਾਰੀ ਸਾਹਿਬ ਨੂੰ ਬੁਲਾਉਂਦੇ ਹਾਂ, ਕੋਈ ਬੱਚਿਆਂ ਨੂੰ ਬੁਲਾਉਂਦੇ ਹਾਂ, ਤੇ ਇੱਥੇ ਕੋਈ ਖਤਮ ਪਾਕ ਕਰਾਉਂਦੇ ਹਾਂ, ਕੋਈ ਲੰਗਰ ਲੰਗਰ ਬਣਾਉਂਦੇ ਹਾਂ। ਅੱਲਾਹ ਖੈਰ ਕਰੇ। ਤੇ ਇਹ ਵੀ ਚੀਜ਼ਾਂ ਨਾਲ ਕਰਨੀ ਚਾਹੀਦੀਆਂ ਨੇ, ਘਰ ਨਹੀਂ ਕਰਨਾ। ਮੈਂ ਕਿਹਾ ਹੁਣ ਸਪੈਸ਼ਲੀ ਇੱਥੇ ਹੀ ਕਰਨਾ ਹੈਗਾ। ਤੇ ਦੁਆਵਾਂ 'ਚ ਯਾਦ ਰੱਖੋ। ਮਿਲੇਗੀ ਨਵੀਂ ਵੀਡੀਓ ਨਾਲ। ਫਿਰ ਅੱਲਾਹ ਹਾਫਿਜ਼।